पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਵੀਰਵਾਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਇਸ ਵੇਲੇ ਜਿੰਨੇ ਵੀ ਸਰੋਤੇ ਸਾਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਨੇ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਪੂਰੀ ਟੀਮ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਸਹਿਯੋਗੀ ਹਨ, ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਟਾਈਮ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਰੀਨਿਊ ਕਰਨ ਦਾ ਭਰਨ ਦਾ ਸਮਾਂ ਆ ਚੁੱਕਾ ਆ। ਤੁਸੀਂ ਉਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਲੈ ਸਕਦੇ ਹੋ। ਸੈਂਟਰ ਨੈਲਾ ਅਤੇ ਮਡੇਰਾ 'ਚ ਲੋਕੇਸ਼ਨ ਹਨ। ਨਿੰਮਾ ਸਹੋਤਾ ਉਹਨਾਂ ਨੂੰ ਕਾਲ ਕਰੋ 209-277-0113 ਦੇ ਉੱਤੇ। ਨਾਲ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਜਿਹੜਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦੀ ਸਿਖਾਉਂਦੇ ਨੇ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਦਿੰਦੇ ਨੇ, ਸਿਖਲਾਈ ਦਿੰਦੇ ਹਨ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਕਾਲ ਕਰੋ ਫਰਾਂਸਿਸਕੋ ਰਵੇਰਾ 559-800-0590 ਜਾਂ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਜਾਂ 408-272-5200 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਪ੍ਰਵੀਨ ਜੀ ਕਹਿੰਦੇ ਸੁਖਬੀਰ ਬਾਦਲ ਹੁਣਾਂ ਦੀ ਗੱਡੀ ਦੇ ਉੱਤੇ ਹਮਲੇ ਦੀ ਕੋਸ਼ਿਸ਼। ਹਾਂਜੀ ਬਿਲਕੁਲ। ਸੁਖਬੀਰ ਬਾਦਲ ਜਦੋਂ ਆਪਣੇ ਸੰਗਰੂਰ ਤੋਂ ਜਾ ਰਹੇ ਸੀਗੇ ਤਾਂ ਉਦੋਂ ਉਹਨਾਂ ਦੇ ਕਾਫਲੇ ਦੇ ਉੱਤੇ ਹਮਲੇ ਦੀ ਕੋਸ਼ਿਸ਼ ਹੋਈ ਹੈ, ਕਾਫਲੇ ਦਾ ਵਿਰੋਧ ਹੋਇਆ। ਹਾਲਾਂਕਿ ਮੈਂ ਮੁੱਢਲੇ ਤੌਰ ਤੇ ਤਾਂ ਨਹੀਂ ਕਹਿ ਸਕਦੇ ਕਿ ਉਹਨਾਂ ਦੇ ਉੱਤੇ ਹਮਲਾ ਹੋਇਆ, ਕਿਉਂਕਿ ਜਿਹੜੀਆਂ ਤਸਵੀਰਾਂ ਆਈਆਂ ਨੇ ਇਸ ਕਿਉਂਕਿ ਜਿਹੜੀ ਘਟਨਾ ਵਾਪਰੀ ਹੈ, ਮੀਡੀਆ ਜਿਹੜੇ ਅਦਾਰੇ ਨੇ ਉਹਨਾਂ ਨੇ 8:15 ਵਜੇ ਸ਼ਾਮ ਨੂੰ ਹੁਣੇ ਇਸ ਘਟਨਾ ਦੀ ਰਿਪੋਰਟ ਕੀਤੀ ਹੈ। ਔਰ ਜਿਹੜੀ ਤਸਵੀਰ ਸਾਹਮਣੇ ਆਈ ਹੈ ਉਹ ਇਹ ਹੈ ਕਿ ਇੱਕ ਬੰਦਾ, ਉਹਦੇ ਹੱਥ ਦੇ ਵਿੱਚ ਇੱਕ ਤਲਵਾਰ ਟਾਈਪ ਦਾ ਕੁਛ ਹੈ ਉਹਦੇ ਹੱਥ ਦੇ ਵਿੱਚ, ਔਰ ਉਹ ਦਸਤਾਰਧਾਰੀ ਬੰਦਾ ਵਾ। ਉਹ ਉਹਦੇ ਕੋਲੇ ਇੱਕ ਪੁਲਿਸ ਮੁਲਾਜ਼ਮ ਖੜਾ ਵਾ, ਪਰ ਉਹ ਤੋਂ ਕਾਰ ਜਿਹੜੀ ਹੈ ਕਾਫੀ ਦੂਰ ਹੈ। ਸੋ ਇਹ ਹਾਲੇ ਫਿਲਹਾਲ ਇਹ ਕਹਿਣਾ ਤਾਂ ਸ਼ਾਇਦ ਜਲਦਬਾਜ਼ੀ ਹੋ ਸਕਦਾ ਕਿ ਸੁਖਬੀਰ ਬਾਦਲ ਤੇ ਹਮਲਾ ਹੋਇਆ। ਹਾਂ, ਇਹ ਜ਼ਰੂਰ ਹੈ ਕਿ ਜਦੋਂ ਸੁਖਬੀਰ ਬਾਦਲ ਜਾ ਰਹੇ ਸੀ ਤਾਂ ਜਿਹੜੀ ਉਹਨਾਂ ਦੀ ਕਾਰ ਜਦੋਂ ਲੰਘੀ ਤਾਂ ਉਹਦੇ ਸਾਹਮਣੇ ਬਿਲਕੁਲ ਇੱਕ ਬੰਦਾ ਸੀ, ਉਹਦਾ ਹੱਥ ਖਿੱਚਿਆ ਹੋਇਆ ਸੀਗਾ, ਕੀਤਾ ਹੋਇਆ ਸੀ। ਉਹਦੇ ਹੱਥ ਦੇ ਵਿੱਚ ਤਲਵਾਰ ਨਾਮੀ ਨਾਲ ਰਲਦੀ ਮਿਲਦੀ ਕੋਈ ਚੀਜ਼ ਹੈ ਤੇ ਪੁਲਿਸ ਵਾਲਾ ਉਹਦੇ ਕੋਲੇ ਖੜਾ ਤੇ ਉਹਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰ ਰਿਹਾ। ਜਿਹੜੀ ਕਿ ਤਸਵੀਰ ਪਹਿਲੋਂ ਇਸ ਹਮਲੇ ਦੀ ਬਾਬਤ ਹੈ। ਬਾਕੀ ਜਿਹੜੀ ਜਾਣਕਾਰੀ ਹੈ ਹਾਲੇ ਕਿਸੇ ਵੀ ਪੁਲਿਸ ਅਧਿਕਾਰੀ ਦੀ ਕੋਈ ਸਟੇਟਮੈਂਟ ਨਹੀਂ ਆਈ। ਹੋ ਕੀ ਰਿਹਾ ਸੀਗਾ ਕਿ ਜਿਹੜੀਆਂ ਮੁੱਢਲੀਆਂ ਰਿਪੋਰਟਾਂ ਨੇ ਉਹ ਕਹਿ ਰਹੀਆਂ ਨੇ ਕਿ 7 ਅਕਤੂਬਰ ਦੀ ਰੈਲੀ ਦੀ ਬਾਬਤ ਸੁਖਬੀਰ ਸਿੰਘ ਬਾਦਲ ਜਿਹੜੇ ਆ ਸੰਗਰੂਰ ਵੱਲ ਨੂੰ ਜਾ ਰਹੇ ਸੀਗੇ। ਉੱਥੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੇ ਕੋਲ ਜਿਹੜੇ ਲੋਕ ਵਿਰੋਧ ਕਰ ਰਹੇ ਸੀ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਤੇ ਕਾਲੇ ਝੰਡੇ ਚੁੱਕ ਕੇ ਆਪਣਾ ਰੋਸ ਜ਼ਾਹਰ ਕੀਤਾ ਸੀਗਾ। ਤੇ ਗੁਰਦੁਆਰਾ ਸਾਹਿਬ ਦੇ ਨੇੜੇ ਜਦੋਂ ਲੋਕ ਇਕੱਠੇ ਹੋਏ ਸੀ ਤਾਂ ਉੱਥੇ ਜਿਹੜੀ ਉਹਨਾਂ ਦੀ ਕਾਲੀ ਲੈਂਡ ਕਰੂਜ਼ਰ ਕਾਰ ਆ, ਉਹਨਾਂ ਨੂੰ ਉਸ ਕਾਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਪੁਲਿਸ ਸੀਗੀ ਉਹਨਾਂ ਨੇ ਪ੍ਰਦਰਸ਼ਨਕਾਰੀ, ਜਿਹੜੇ ਮੁਜ਼ਾਹਰਾਕਾਰੀ ਸੀਗੇ, ਜਿਨ੍ਹਾਂ ਕੋਲ ਤਸਵੀਰਾਂ ਸੀਗੀਆਂ, ਕਾਲੇ ਝੰਡੇ ਸੀਗੇ, ਉਹਨਾਂ ਨੂੰ ਲੋਕਾਂ ਨੂੰ ਉੱਥੇ ਪਾਸੇ ਕਰਤਾ। ਲੋਕ ਇਹ ਕਹਿ ਰਹੇ ਸੀਗੇ ਕਿ ਅਸੀਂ ਬਾਦਲ ਸਾਹਿਬ ਨੂੰ ਕਿਸੇ ਗੁਰੂ ਘਰ ਤੋਂ ਬੋਲਣ ਨਹੀਂ ਦੇਣਾ। ਸੋ ਫਿਲਹਾਲ ਇਹ ਕਹਿਣਾ ਜਲਦਬਾਜ਼ੀ ਹੋ ਸਕਦਾ ਕਿ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ। ਹਾਂ, ਰੋਸ ਪ੍ਰਗਟਾਰੇ ਸੀ ਲੋਕ, ਇਹਨਾਂ ਦੇ ਹੱਥ ਉੱਤੇ ਹੋਏ ਸੀਗੇ, ਪਰ ਜਿਹੜੀ ਤਸਵੀਰ ਸਾਹਮਣੇ ਆਈ ਹੈ ਉਹ ਲੈਂਡ ਕਰੂਜ਼ਰ ਦੇ ਬਿਲਕੁਲ ਬੰਦਾ ਹੈ ਸਾਹਮਣੇ ਖੜਾ, ਜਿਹਦੇ ਹੱਥ ਦੇ ਵਿੱਚ ਤਲਵਾਰ ਵਰਗੀ ਕੋਈ ਚੀਜ਼ ਦਿਖਾਈ ਦੇ ਰਹੀ ਹੈ ਔਰ ਪੁਲਿਸ ਵਾਲਾ ਉਹਦੇ ਕੋਲ ਖੜਾ ਵਾ। ਇੱਕ ਗੱਲ ਜ਼ਰੂਰ ਹੈ ਕਿ ਬੇਸ਼ੱਕ ਇਹਨੂੰ ਆਪਾਂ ਹਮਲਾ ਨਹੀਂ ਗਿਣ ਸਕਦੇ ਜਾਂ ਹਾਲੇ ਕਿਸੇ ਵੀ ਸਿੱਟੇ ਤੇ ਪਹੁੰਚਣਾ ਜਲਦਬਾਜ਼ੀ ਹੋਊਗੀ, ਪਰ ਹਾਂ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਤੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਹੈ ਔਰ ਅਕਾਲੀ ਦਲ ਨੇ ਵਿਧਾਨ ਸਭਾ ਦੇ ਵਿੱਚ ਉਸ ਰਿਪੋਰਟ ਦਾ ਬਾਈਕਾਟ ਕੀਤਾ ਵਾ, ਤਾਂ ਉਸ ਤੋਂ ਬਾਅਦ ਅਕਾਲੀ ਦਲ ਦਾ ਪੰਜਾਬ ਦੀ ਗਰਾਊਂਡ ਤੇ ਵਿਰੋਧ ਹੋ ਰਿਹਾ। ਤੁਸੀਂ ਦੇਖੋ ਕਿ ਜਦੋਂ ਸੈਸ਼ਨ ਹੋ ਕੇ ਹਟਾ ਸੀ ਤਾਂ ਉਸ ਤੋਂ ਕੁਝ ਦਿਨਾਂ ਬਾਅਦ ਵਿਕਰਮ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਨੂੰ ਵੀ ਤਰਨਤਾਰਨ ਦੇ ਪਿੰਡਾਂ ਦੇ ਵਿੱਚੋਂ ਵਾਪਸ ਮੁੜਨਾ ਪਿਆ ਸੀ, ਕਿਉਂਕਿ ਉੱਥੇ ਵੀ ਸੰਸਥਾਵਾਂ ਸੀਗੀਆਂ ਕਿ ਲੋਕ ਵਿਰੋਧ ਕਰ ਸਕਦੇ ਆ। ਸੋ ਜ਼ਮੀਨ ਤੇ ਤਾਂ ਅਕਾਲੀ ਦਲ ਦਾ ਗਰਾਊਂਡ ਤੇ ਤਾਂ ਵਿਰੋਧ ਹੋ ਰਿਹਾ ਵਾ,
ਪਰ ਫਿਲਹਾਲ ਜੇ ਆਪਾਂ ਇਹਨੂੰ ਕਿਸੇ ਵੱਡੇ ਹਮਲੇ ਦੇ ਨਾਲ ਜੋੜ ਕੇ ਵੇਖੀਏ ਤਾਂ ਸ਼ਾਇਦ ਜਲਦਬਾਜ਼ੀ ਹੋਊਗੀ ਜੀ। ਵੈਸੇ ਮਿੰਟੂ ਜੀ ਇੱਕ ਚੀਜ਼ ਜਿਹੜੀ ਮਾਫੀ ਚਾਹੁੰਦਾ ਪ੍ਰਵੀਨ ਜੀ, ਮੈਂ ਇੱਕ ਚੀਜ਼ ਜਿਹੜੀ ਜ਼ਰੂਰ ਪੁੱਛਣਾ ਚਾਹੁੰਦਾ ਹਾਂ ਵੀ ਕਿਹਨਾਂ ਨੂੰ ਪਤਾ ਹੁੰਦਾ ਵੀ ਕਿਹੜੀ ਗੱਡੀ ਦੇ ਵਿੱਚ ਸੁਖਬੀਰ ਬਾਦਲ ਬੈਠੇ ਹੋਏ ਨੇ, ਕਿਉਂਕਿ ਉਹਨਾਂ ਦਾ ਤਾਂ ਕਾਫੀ ਲੰਮਾ ਚੌੜਾ ਕਾਫਲਾ ਹੁੰਦਾ। ਦੇਖੋ ਜਦੋਂ ਕਾਫਲਾ ਲੰਬਾ ਚੌੜਾ ਹੁੰਦਾ, ਪਰ ਪਿੰਡਾਂ ਦੇ ਵਿੱਚ ਜਦੋਂ ਇਹਨਾਂ ਦੇ ਜਿਹੜੇ ਸਾਡੇ ਸਿਆਸੀ ਨੇਤਾ ਨੇ ਉਹਨਾਂ ਦੇ ਕਾਫਲੇ ਹੁੰਦੇ ਨੇ ਤਾਂ ਆਮ ਤੌਰ ਤੇ ਜਿਹੜੇ ਸ਼ੀਸ਼ੇ ਉਹ ਵੀ ਟਰਾਂਸਪੇਰੈਂਟ ਹੀ ਦਿਖ ਰਹੇ ਆ ਤਸਵੀਰ ਦੇ ਵਿੱਚ, ਪਤਾ ਲੱਗ ਜਾਂਦਾ ਕਿ ਕਿਹੜਾ ਆਗੂ ਕਿਹੜੀ ਗੱਡੀ ਦੇ ਵਿੱਚ ਬੈਠਾ, ਕਿਉਂਕਿ ਮੂਹਰੇ ਤੇ ਪਿੱਛੇ ਆਮ ਤੌਰ ਤੇ ਉਹਨਾਂ ਲੋਕਾਂ ਦੀਆਂ ਗੱਡੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ, ਤੁਹਾਨੂੰ ਪਤਾ ਹੀ ਉਹਨਾਂ ਨੂੰ ਕੀ ਕਹਿੰਦੇ ਅਸੀਂ, ਵੈਸੇ ਸਕੂਟਰ ਵੀ ਕਹਿ ਦਿੰਦੇ ਆਪਾਂ, ਉਹਨਾਂ ਦੀਆਂ ਗੱਡੀਆਂ ਹੁੰਦੀਆਂ। ਵਿਚਾਲੇ ਜਿਪਸੀ ਹੁੰਦੀ ਹੈ ਇੱਕ, ਜਿੱਥੇ ਵੀ ਬਾਦਲ ਸਾਹਿਬ ਦੀ ਗੱਡੀ ਹੋਵੇ ਤਾਂ ਉਹਨਾਂ ਕੋਲੇ ਉਹਨਾਂ ਦੀ ਸਫਾਰੀ ਗੱਡੀ ਦੇ ਵਿੱਚ ਹੁੰਦੇ ਨੇ ਆਮ ਤੌਰ ਤੇ ਉਹ, ਇੱਕ ਪੈਟਰੋਲਿੰਗ ਜਿਪਸੀ ਹੁੰਦੀ ਹੈ ਮੂਹਰੇ, ਫਿਰ ਉਸ ਤੋਂ ਬਾਅਦ MLA ਜਾਂ ਤੇ ਨਾਲ ਉਹਦੇ ਮਗਰ ਤਸਵੀਰ ਦਾ, ਯਾਨੀ ਕਿ ਜੱਜਮੈਂਟ ਕੀਤੀ ਜਾ ਸਕਦੀ ਕਿ ਸੁਖਬੀਰ ਸਿੰਘ ਬਾਦਲ ਫਲਾਣੀ ਗੱਡੀ ਦੇ ਵਿੱਚ ਹੁੰਦੇ ਆ। ਔਰ ਜਦੋਂ ਤੋਂ ਇਹ ਚੀਜ਼ਾਂ ਵਾਪਰ ਰਹੀਆਂ ਉਦੋਂ ਤੋਂ, ਜਦੋਂ ਤੋਂ ਉਹਨਾਂ ਦੀ ਸਰਕਾਰ ਵੀ ਹੈ ਅਕਾਲੀ ਦਲ ਦੀ, ਉਦੋਂ ਤੋਂ ਸੁਖਬੀਰ ਸਿੰਘ ਬਾਦਲ ਦਾ ਕੋਈ ਕਾਫਲਾ ਬਾਹਲਾ ਵੱਡਾ ਨਹੀਂ ਹੁੰਦਾ। ਉਹਨਾਂ ਦੇ ਕਾਫਲੇ ਦੇ ਵਿੱਚ ਮਸਾਂ 15-20 ਜਾਂ 20 ਤੋਂ ਘੱਟ ਕਾਰਾਂ ਹੁੰਦੀਆਂ ਜਿੰਨਾ ਕੁ ਮੈਂ ਦੇਖਿਆ ਵਾ। ਬਾਕੀ ਹੁਣ ਵੀ ਜਿਹੜੀ ਉਹਨਾਂ ਦੀ ਗੱਡੀ ਹੈ ਲੈਂਡ ਕਰੂਜ਼ਰ, ਬਿਲਕੁਲ ਸੁਖਬੀਰ ਸਿੰਘ ਬਾਦਲ ਦੀ ਗੱਡੀ ਅਸੀਂ ਕਹਿ ਸਕਦੇ ਹਾਂ, ਜਿਹਦੇ ਸਾਹਮਣੇ ਲੋਕ ਕਾਲੇ ਝੰਡੇ ਲਈ ਖੜੇ ਨੇ, ਜਾਂ ਜਿਹਨੂੰ ਆਪਾਂ ਪਹਿਲੇ ਕਿ ਜਿਹਦੇ ਤੇ ਇਹ ਗੱਲ ਕਹੀਏ ਕਿ ਗੱਡੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਉਹ ਸੁਖਬੀਰ ਸਿੰਘ ਬਾਦਲ ਦਾ ਵਹੀਕਲ ਨਜ਼ਰ ਆ ਰਿਹਾ ਤਸਵੀਰ ਦੇ ਵਿੱਚ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਗੈਰ ਹਾਜ਼ਰੀ 'ਚ ਕੈਪਟਨ ਦੀ ਕੋਠੀ ਘੇਰਨ ਜਾਂਦੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਧੀਆਂ ਜਲ ਤੋਪਾਂ। ਹਾਂਜੀ, ਕੈਪਟਨ ਅਮਰਿੰਦਰ ਸਿੰਘ ਗੈਰ ਹਾਜ਼ਰ ਸੀਗੇ ਤੇ ਪਰ ਉਹਨਾਂ ਦਾ ਘਰ ਦਾ ਘਿਰਾਓ ਕਰਨ ਜਾਂਦੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਸੀਗੇ ਜਾਂ ਵਰਕਰ ਸੀਗੇ, ਉਹਨਾਂ ਦਾ ਪੁਲਿਸ ਫੋਰਸ ਨੇ ਪਾਣੀ ਦੀਆਂ ਤੋਪਾਂ ਚਲਾਈਆਂ। ਹਾਲਾਂਕਿ ਉਹਨਾਂ ਨੂੰ ਜਦੋਂ ਸੈਕਟਰ 3 ਦੇ ਪੁਲਿਸ ਸਟੇਸ਼ਨ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਤਾਂ ਮੁੱਖ ਮੰਤਰੀ ਜਿਹੜੇ OSD ਸੰਦੀਪ ਜਾਲ ਉਹ ਥਾਣੇ ਦੇ ਵਿੱਚ ਮੰਗ ਪੱਤਰ ਲੈਣ ਪਹੁੰਚੇ ਸੀਗੇ ਤੇ ਜਿਨ੍ਹਾਂ ਨੂੰ ਬੰਦ ਕੀਤਾ ਸੀਗਾ ਉਹਨਾਂ ਦੇ ਵਿੱਚ ਸੀਗੇ ਹਰਪਾਲ ਸਿੰਘ ਚੀਮਾ, ਸਰਬਜੀਤ ਕੌਰ ਮਾਨੂ ਤੇ ਅਮਨ ਅਰੋੜਾ ਸੀਗੇ, ਕੁਲਤਾਰ ਸਿੰਘ ਸੰਧਵਾਲ ਸੀਗੇ, ਪ੍ਰੋਫੈਸਰ ਬਜਿੰਦਰ ਕੌਰ ਸੀਗੇ, ਮੀਤ ਸੀਗੇ, ਅਮਰਜੀਤ ਸਿੰਘ ਸੀਗੇ, ਕਾਫੀ ਲੋਕ ਸੀਗੇ। ਤਾਂ ਮਸਲਾ ਇਹ ਹੈ ਕਿ ਅਸਲ ਦੇ ਵਿੱਚ ਜਦੋਂ ਹੋਈਆਂ ਸੀ ਨਾ ਬਲਾਕ ਕਮੇਟੀ ਦੀਆਂ ਚੋਣਾਂ ਤੇ ਝਾੜੂ ਜ਼ੋਨ ਪੈਂਦਾ ਹੈ ਸੰਗਰੂਰ ਦੇ ਵਿੱਚ, ਉੱਥੇ ਇੱਕ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀਗਾ ਜਗਸੀਰ ਸਿੰਘ ਤੇ ਇਹਦੇ ਤੇ ਹਮਲਾ ਕਰਨ ਦੇ ਜਿਹੜੇ ਦੋਸ਼ ਲੱਗਦੇ ਆ ਉਹ ਲੱਗਦੇ ਆ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਉੱਥੋਂ ਦਾ ਰਜਿੰਦਰ ਸਿੰਘ ਰਾਜਾ, ਤੇ ਰਾਜੇ ਦੀ ਗ੍ਰਿਫਤਾਰੀ ਦੀ ਮੰਗ ਦੇ ਕਾਰਨ ਇਹ ਘਿਰਾਓ ਕੀਤਾ ਜਾਣਾ ਸੀਗਾ। ਤੇ ਉਸ ਕਰਕੇ ਜਦੋਂ ਇਹ ਘਿਰਾਓ ਕਰਨ ਗਏ ਤਾਂ ਫਿਰ ਇਹਨਾਂ ਤੇ ਜਲ ਤੋਪਾਂ ਵੀ ਛੱਡੀਆਂ ਪੁਲਿਸ ਨੇ ਤੇ ਇਹਨਾਂ ਨੂੰ ਪਹੁੰਚਣ ਨਹੀਂ ਦਿੱਤਾ ਤੇ ਡੱਕ ਕੇ ਇਹਨਾਂ ਨੂੰ ਥਾਣੇ ਡੱਕਤਾ, ਇਹਨਾਂ ਨੂੰ ਹਿਰਾਸਤ ਦੇ ਵਿੱਚ ਕਹਿ ਸਕਦੇ ਹਾਂ ਜਾਂ ਇਹਨਾਂ ਨੂੰ ਕਸਟਡੀ ਦੇ ਵਿੱਚ ਲੈ ਕੇ ਕਹਿ ਸਕਦੇ ਹਾਂ। ਤਾਂ ਪਰ ਉੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਆ, ਜੇਕਰ ਸਾਡੀ ਸੁਣਵਾਈ ਨਾ ਹੋਈ ਤਾਂ ਅਸੀਂ ਇਦੋਂ ਵੱਡਾ ਪ੍ਰੋਟੈਸਟ ਕਰਾਂਗੇ ਤੇ ਹੋਰ ਵੱਡਾ ਸੰਘਰਸ਼ ਕਰਾਂਗੇ। ਤੇ ਪਰ ਨਾਲ ਹੀ ਇਹ ਵੀ ਗੱਲ ਹੈ ਕਿ ਅਮਨ ਅਰੋੜਾ ਕਹਿੰਦੇ ਕਿ ਇਕੱਲਾ ਇਹ ਨਹੀਂ ਹੈ ਕਿ ਰਾਜੇ ਨੇ ਸਾਡੇ ਬੰਦੇ ਨਾਲ ਜ਼ਿਆਦਤੀ ਕੀਤੀ ਹੈ, ਉਹ ਕਹਿੰਦੇ ਸਾਡੇ ਕੋਲ ਬਕਾਇਦਾ ਵੀਡੀਓ ਹੈਗੀ ਹੈ ਜਿਹਦੇ 'ਚ ਉਹਨਾਂ ਨੇ ਗੁੰਡਾਗਰਦੀ ਕੀਤੀ ਹੈ ਤੇ ਰਾਜੇ ਨੇ ਜਾਤੀ ਸੂਚਕ ਸ਼ਬਦ ਵੀ ਵਰਤੇ ਆ ਜਗਸੀਰ ਸਿੰਘ ਤੇ ਸ਼ਬਦਾਂ ਜਦੋਂ ਉਹਨਾਂ ਨੇ ਗਾਲਾਂ ਕੱਢ ਰਹੇ ਸੀ ਜਾਂ ਉਹਨਾਂ ਨੇ ਜਦੋਂ ਗਲ ਪਏ ਸੀ ਜਗਸੀਰ ਸਿੰਘ ਦੇ। ਪਰ ਇਹ ਬੰਦਾ ਇੱਕ ਤਾਂ ਦਲਿਤ ਹੈ ਤੇ ਇੱਕ ਸਰੀਰਕ ਪੱਖੋਂ ਅਪਾਹਜ ਹੈ ਆਮ ਆਦਮੀ ਪਾਰਟੀ ਦੇ ਜਗਸੀਰ ਸਿੰਘ ਜੀ। ਪਰ ਦੇਖੋ ਇੱਕ ਗੱਲ ਜ਼ਰੂਰ ਹੈ ਕਿ ਜਿਹੜਾ ਵਿਰੋਧ ਕਰਨਾ ਹੈ ਡੈਮੋਕ੍ਰੇਸੀ ਦੇ ਵਿੱਚ ਹਰੇਕ ਬੰਦੇ ਨੂੰ ਰਾਜ ਦੀ ਅਧਿਕਾਰ ਆ, ਪਾਰਟੀਆਂ ਵੀ ਕਰ ਸਕਦੀਆਂ, ਆਪਾਂ ਇਹ ਨਹੀਂ ਕਹਿ ਸਕਦੇ। ਪਰ ਮੈਂ ਸਮਝਦਾ ਵਾਂ ਕਿ ਆਮ ਆਦਮੀ ਪਾਰਟੀ ਨੂੰ ਇਹ ਲੜਾਈ ਜਿੱਥੇ ਮੁੱਖ ਮੰਤਰੀ ਦੇ ਘਰ ਤੱਕ ਲਿਜਾਣੀ ਚਾਹੀਦੀ ਹੈ ਉੱਥੇ ਗਰਾਊਂਡ ਤੇ ਵੀ ਲਿਜਾਣੀ ਚਾਹੀਦੀ ਹੈ। ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਆਹ ਦੇਖੋ ਸਾਡੇ ਨਾਲ ਜ਼ਿਆਦਤੀ ਹੋਈ ਹੈ, ਅਸੀਂ ਤੁਹਾਡੇ ਨਾਲ ਖੜਦੇ ਹਾਂ, ਅਸੀਂ ਇਹਦਾ ਬਕਾਇਦਾ ਪ੍ਰੋਟੈਸਟ ਕਰਦੇ ਹਾਂ। ਇੱਕ ਪਾਸੇ ਇੱਥੋਂ ਜਲ ਤੋਪਾਂ ਖਾਈ ਜਾਂਦੇ ਆ, ਪਾਣੀ ਦੀਆਂ ਵਿਛਾਲਾਂ ਕੀਤੀਆਂ, ਦੂਜੇ ਪਾਸੇ ਇਹਨਾਂ ਦੇ ਵਲੰਟੀਅਰ ਕਹਿੰਦੇ ਕਿ ਜੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸਾਡੇ ਨਾਲ ਨਹੀਂ ਖੜਦੀ। ਸੋ ਆਹ ਜਿਹੜਾ ਗੈਪ ਆ, ਮੇਰਾ ਖਿਆਲ ਹੈ ਕਿ ਠੀਕ ਹੈ ਪ੍ਰੋਟੈਸਟ ਕਰਨ, ਰੋਸ ਮੁਜ਼ਾਹਰੇ ਕਰਨ, ਘਿਰਾਓ ਕਰਨਾ ਇਹਨਾਂ ਦਾ ਅਧਿਕਾਰ ਹੈ, ਕਰ ਸਕਦੇ, ਆਪਣੀ ਗੱਲ ਰੱਖ ਸਕਦੇ ਆ। ਪਰ ਮੈਂ ਸਮਝਦਾ ਵਾਂ ਕਿ ਇਹ ਜਿਹੜੀ ਲੜਾਈ ਜਿਹੜੀ ਮੁੱਖ ਮੰਤਰੀ ਦੇ ਘਰ ਤੱਕ ਲਿਜਾਈ ਆ ਤਾਂ ਮੁੱਖ ਮੰਤਰੀ ਦੇ ਘਰ ਦੇ ਲਿਜਾਣ ਦੇ ਨਾਲ ਨਾਲ ਇਹ ਲੜਾਈ ਗਰਾਊਂਡ ਤੇ ਵੀ ਲੋਕਾਂ ਦੇ ਵਿੱਚ ਲਿਜਾਣ ਦੀ ਲੋੜ ਹੈ ਜੀ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਰਿਸ਼ਤੇਦਾਰ ਹੀ ਨਿਕਲਿਆ IG ਦੀ ਮਾਂ ਦਾ ਕਾਤਿਲ। ਜਲੰਧਰ ਜਿਹੜੇ ਪੁਲਿਸ ਕਮਿਸ਼ਨਰ ਨੇ ਸ਼ਿਵਮ ਤੇ ਉਹਨਾਂ ਦੀ ਮਾਤਾ ਜੀ ਦਾ ਕਤਲ ਹੋ ਗਿਆ ਸੀ ਪਿਛਲੇ ਦਿਨੀ। AIG ਨੇ ਸਕਰੀਨ ਪ੍ਰਭਾਕਰ ਸ਼ੀਲਾ ਰਾਣੀ ਜਿਹੜੀ ਆ ਉਹਨਾਂ ਦਾ ਕਤਲ ਹੋ ਗਿਆ ਸੀਗਾ। ਇਹ ਏਰੀਆ ਪੈਂਦਾ ਵਾ ਦਕੋਹਾ ਇਲਾਕਾ ਪੈਂਦਾ, ਉੱਥੇ ਲੁੱਟ ਦੇ ਮਕਸਦ ਦੇ ਨਾਲ 17 ਸਤੰਬਰ ਦੀ ਘਟਨਾ ਵਾ
ਤੇ AIG ਦਾ ਇੱਕ ਰਿਸ਼ਤੇਦਾਰ ਹੈ ਸ਼ਿਵਮ, ਤੇ ਉਹ ਬੰਦਾ ਕੀ ਗਿਆ ਉਹਨਾਂ ਦੇ ਘਰੇ ਲੁੱਟ ਦੇ ਇਰਾਦੇ ਨਾਲ ਗਿਆ ਸੀਗਾ। ਉਹਨਾਂ ਨੂੰ ਲੱਗਿਆ ਕਿ ਇਹ ਬਜ਼ੁਰਗ ਹੈਗੇ, ਸ਼ਾਇਦ ਉਹਨਾਂ ਨੂੰ ਪਤਾ ਲੱਗੀ, ਪਰ ਉੱਥੇ ਪਤਾ ਲੱਗਿਆ ਵੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਤੇ ਫਿਰ ਉਹਨਾਂ ਨੇ ਕਤਲ ਕਰ ਦਿੱਤਾ, ਸਾਡੀ ਵਾਰਦਾਤ ਦਾ ਪਤਾ ਨਾ ਲੱਗੇ। ਤੇ ਉਹ ਕਹਿੰਦਾ, ਜਿਹੜਾ ਮੁੰਡਾ ਗ੍ਰਿਫਤਾਰ ਕੀਤਾ ਸ਼ਿਵਮ, ਉਹ ਕਹਿੰਦਾ ਕਿ ਮੈਂ ਸਿਰਫ ਉਹਨਾਂ ਨੂੰ ਬੇਹੋਸ਼ ਕਰਕੇ ਉਹਨੂੰ ਲੁੱਟਮਾਰ ਕਰਨੀ ਚਾਹੁੰਦਾ ਸੀ ਘਰੇ, ਜਿਹੜਾ ਵੀ ਪੈਸਾ ਟਕਾ ਪਿਆ ਸੀਗਾ, ਪਰ ਮੂੰਹ ਦਬਾਉਣ ਕਰਕੇ ਉਹਨਾਂ ਨੂੰ ਸਾਹ ਨਹੀਂ ਆਇਆ ਤੇ ਉਹਨਾਂ ਦੀ ਮੌਤ ਹੋ ਗਈ। ਨਸ਼ੇ ਲੈਣ ਦਾ ਇਹ ਬੰਦਾ ਆਦੀ ਹੈ ਤੇ ਇਸ ਕਰਕੇ ਲੁੱਟ ਦੇ ਇਰਾਦੇ ਨਾਲ ਇਹਨੇ ਆਪਣੇ ਘਰੇ, ਰਿਸ਼ਤੇਦਾਰਾਂ ਦੇ ਘਰੇ ਡਾਕਾ ਮਾਰਿਆ ਜਾਂ ਚੋਰੀ ਦੀ ਕੋਸ਼ਿਸ਼ ਕੀਤੀ ਹੈ। ਤੇ ਸਾਹਮਣੇ ਘਰ ਦੇ ਵਿੱਚ ਹੀ ਰਹਿੰਦਾ ਹੈ, ਜੱਦੀ ਘਰ ਇਹਨਾਂ ਦਾ, ਜਿੱਥੇ ਇਹ ਸ਼ੀਲਾ ਰਾਣੀ ਰਹਿੰਦੀ ਸੀ, IG ਦੀ ਤ੍ਰੀਨ ਪ੍ਰਭਾਕਰ ਦੀ ਮਾਤਾ ਸ਼ੀਲਾ ਰਾਣੀ। ਤੇ ਹੁਣ ਦੱਸਦੇ ਕਿ ਇਹਨੂੰ ਅਰੈਸਟ ਕਰ ਲਿਆ, ਇਹਦੇ ਨਾਲ ਇੱਕ ਬੰਦਾ ਹੋਰ ਵੀ ਹੈ। ਪਰ ਦੇਖੋ, ਅਸੀਂ ਹਰੇਕ ਚੀਜ਼ ਦੀ ਚਰਚਾ ਕਰਦੇ ਹਾਂ, ਅਸੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਇੰਨਾ ਕਰਜ਼ਾ ਵਾ, ਇੰਨਾ ਫਲਾਣਾ ਟਿਮਕਾਣਾ, ਪਰ ਲੁੱਟਾਂ ਖੋਹਾਂ ਦਾ ਕਦੇ ਕਿਸੇ ਬੰਦੇ ਨੇ ਜ਼ਿਕਰ ਨਹੀਂ ਕੀਤਾ। ਬਹੁਤ ਸਾਰੇ ਲੋਕ ਹੈ ਜਿਨ੍ਹਾਂ ਦੀ ਲੁੱਟ ਖੋਹ ਦੇ ਦੌਰਾਨ ਮੌਤ ਚਲੀ ਜਾਂਦੀ ਹੈ ਜਾਂ ਜ਼ਖਮੀ ਹੁੰਦੇ ਆ। ਲਾਅ ਐਂਡ ਆਰਡਰ ਕਦੇ ਮਸਲੇ ਨੂੰ ਵਿਚਾਰਿਆ ਨਹੀਂ। ਤੁਸੀਂ ਦੇਖੋ ਕਿ ਜੇਕਰ ਬੇਸ਼ੱਕ ਇਹ ਕਰੀਬੀ ਰਿਸ਼ਤੇਦਾਰਾਂ, ਮੈਂ ਨਹੀਂ ਕਹਿੰਦਾ, ਪਰ ਜੇਕਰ ਅੱਜ ਇੱਕ ਆਮ ਸ਼ਹਿਰੀ ਸੁਰੱਖਿਅਤ ਨਹੀਂ ਗਾ, ਇੱਕ AIG ਦੀ ਮਾਂ ਵਰਗੇ ਸੁਰੱਖਿਅਤ ਨਹੀਂ, ਹੌਸਲੇ ਵੀ ਤਾਂ ਹੀ ਬੁਲਾਉਂਦਾ ਨਾ, ਨਸ਼ੇ ਦਾ ਆਦੀ ਸੀ ਬੰਦਾ। ਨਸ਼ਾ ਕਿੱਥੋਂ ਆਇਆ, ਕਿਉਂ ਵਿਕ ਰਿਹਾ ਸਮਾਜ ਦੇ ਵਿੱਚ, ਕਿਉਂ ਅੱਜ ਦੀ ਤੁਹਾਡੀ ਲਾਂਤ ਬਣ ਚੁੱਕਿਆ ਵਾ। ਸੋ ਮੁੱਖ ਦੀ ਗੱਲ ਇਹ ਹੈ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਜੀ AIG ਦੀ ਮਾਂ ਦਾ ਕਤਲ ਹੋ ਗਿਆ ਜਾਂ ਫਲਾਣਾ ਢਿਮਕਾਣਾ, ਆਲੋਚਨਾ ਨਹੀਂ ਕਰਦੇ। ਅਸੀਂ ਕਹਿੰਦੇ ਕਿ ਹਰੇਕ ਬੰਦੇ ਦੀ, ਆਵਾਮ ਦੀ ਪ੍ਰੋਟੈਕਸ਼ਨ ਸਰਕਾਰਾਂ ਦੇ ਨਿਸ਼ਾਨੇ ਤੇ ਹੋਣੀ ਚਾਹੀਦੀ ਹੈ। ਠੀਕ ਹੈ, ਅੱਜ ਇਹਨਾਂ ਦੇ ਵਾਪਰੀ, ਕੱਲ੍ਹ ਨੂੰ ਕਿਸੇ ਹੋਰ ਨਾਲ ਵੀ ਵਾਪਰ ਸਕਦੀ, ਆਮ ਬਸ਼ਿੰਦਾ ਵੀ ਇਸ ਤਰ੍ਹਾਂ ਦੇ ਕ੍ਰਾਈਮ ਦਾ ਸ਼ਿਕਾਰ ਹੋ ਸਕਦਾ ਵਾ। ਸੋ ਲਾਅ ਐਂਡ ਆਰਡਰ ਵੀ ਸਾਡੇ ਅੱਜ ਦੀ ਜਿਹੜੀ ਮੁੱਢਲੀਆਂ ਜਿਹੜੀਆਂ ਆਪਾਂ ਕਹਿੰਦੇ ਲੋੜਾਂ ਵਾ, ਉਹਨਾਂ ਦੇ ਵਿੱਚ ਲਾਅ ਐਂਡ ਆਰਡਰ ਅੱਜ ਦੀ ਮੁੱਖ ਲੋੜ ਹੈ। ਅਮਨ ਕਾਨੂੰਨ ਦੀ ਸਥਾਪਤੀ, ਅਮਨ ਕਾਨੂੰਨ ਸ਼ਾਂਤਪੂਰਵਕ ਹੋਵੇ, ਲੋਕਾਂ ਦੇ ਵਿੱਚ ਜਰਾਇਮ ਕਰਨ ਤੋਂ ਪਹਿਲਾਂ ਡਰ ਹੋਵੇ ਕਿ ਕਾਨੂੰਨ ਨਾਂ ਦੀ ਕੁਛ ਆਇਆ। ਨਸ਼ੇ ਦਾ ਆਦੀ ਬੰਦਾ ਕਿਸੇ ਦੀ ਕੰਧ ਟੱਪਣ ਤੋਂ ਪਹਿਲਾਂ ਸੋਚੇ ਕਿ ਯਾਰ ਜੇ ਮੈਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਸਲਾਖਾਂ ਵਿੱਚ ਮੇਰੀ ਉਮਰ ਲੰਘ ਜਾਣੀ ਹੈ, ਮੈਨੂੰ ਕਿਸੇ ਨੇ ਛੱਡਣਾ ਨਹੀਂ। ਪਰ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ, ਲੈ ਦੇ ਕੇ ਸਾਰਾ ਕੁਛ ਹੋਈ ਜਾਂਦਾ ਵਾ ਜੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪ੍ਰਵੀਨ ਜੀ ਵੀ ਕਹਿੰਦੇ ਫਰਜ਼ੀ ਆਧਾਰ ਕਾਰਡ ਬਣਾ ਕੇ ਜਲੰਧਰ ਵਿੱਚ ਰਿਹਾ ਤੇ ਫਿਰ ਕਿਤੇ 2 ਬੰਬ ਧਮਾਕੇ। ਦੇਖੋ, ਤੁਹਾਨੂੰ ਯਾਦ ਹੋਣਾ ਮੋਗੇ ਦੇ ਵਿੱਚ ਨਾ ਇੱਕ ਘਟਨਾ ਵਾਪਰੀ ਸੀਗੀ, ਇੱਕ ਕੋਰੀਅਰ ਸ਼ਾਪ ਤੇ ਧਮਾਕਾ ਹੋਇਆ ਸੀਗਾ, ਔਰ ਉਹ ਬੰਦੇ ਨੇ ਸ਼ੱਕ ਦੇ ਆਧਾਰ ਤੇ, ਕੋਰੀਅਰ ਜਿਹੜਾ ਆਇਆ ਸੀ ਕਾਫੀ ਹੈਵੀ ਸੀਗਾ, ਜਦੋਂ ਖੋਲ ਲਿਆ ਤੇ ਉਹ ਧਮਾਕਾ ਹੋ ਗਿਆ ਤੇ ਆਸ-ਪਾਸ ਦੇ ਬੰਦੇ ਵੀ ਜ਼ਖਮੀ ਹੋ ਗਏ ਸੀਗੇ। ਪਰ ਇਹ ਬੰਦਾ ਜਿਹੜਾ ਸੀਗਾ ਜਿਹਨੇ ਧਮਾਕਾ ਕੀਤਾ ਸੀ, ਹੁਣ ਉੜੀਸਾ ਤੋਂ ਖੜਿਆ ਇਹ ਬੰਦੇ ਨੂੰ। ਤੇ ਖਾਸ ਗੱਲ ਇਹ ਹੈ ਕਿ ਇਹ ਬੰਦਾ ਜਲੰਧਰ ਰਿਹਾ 7 ਦਿਨ, ਇਹਨੇ 7 ਦਿਨਾਂ ਦੇ ਵਿੱਚ ਜੋ ਬੰਬ ਤਿਆਰ ਕੀਤੇ, ਫਰਜ਼ੀ ਆਧਾਰ ਕਾਰਡ ਬਣਾਇਆ, ਔਰ ਬੰਦਾ ਜਿਹੜਾ ਸ਼ਖਸ ਹੈ ਉਹ ਪੁਲਿਸ ਕਹਿੰਦੀ ਹੈ ਵੀ ਇਹ ਜਿਹੜਾ ਪ੍ਰਾਪਰਟੀ ਦਾ ਇਹਦਾ ਕੋਈ ਝਗੜਾ ਸੀਗਾ ਪੰਜਾਬ ਦੇ ਵਿੱਚ ਹੀ, ਤੇ ਤਾਂ ਕਰਕੇ ਇਹ ਬੰਦੇ ਨੇ ਆਪਦੀ ਜਿਹੜੇ ਰਿਸ਼ਤੇਦਾਰਾਂ ਤੋਂ ਬਦਲਾ ਲੈਣ ਦੇ ਲਈ ਉਹਨਾਂ ਦੇ ਨਾਂ ਤੇ ਕੋਰੀਅਰ ਭੇਜੇ ਸੀਗੇ। ਹੁਣ ਇਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਇਹ ਜਿਹੜਾ ਦਲੀਪ ਸਿੰਘ ਹੈ, ਬੰਦੇ ਦਾ ਨਾਮ ਦੱਸਿਆ ਗਿਆ, ਬਲਜੀਤ ਸਿੰਘ ਦੇ 2 ਮੁੰਡੇ ਸੀਗੇ, ਮਾਲਵਿੰਦਰ ਸਿੰਘ ਤੇ ਰਜਿੰਦਰ ਸਿੰਘ ਰਾਏ। ਤੇ ਇਹਦੇ ਮਾਲਵਿੰਦਰ ਜਿਹੜਾ ਬਲਜੀਤ ਸਿੰਘ ਦਾ ਬੇਟਾ ਵਾ, ਇਹਦੇ 10 ਮੁੰਡੇ ਸੀਗੇ, ਦਲੀਪ ਸਿੰਘ ਤੇ ਉਹਦਾ ਹੋਰ ਪਰਿਵਾਰ ਸੀਗਾ। ਇਹਦਾ ਆਪਣੇ ਘਰਦਿਆਂ ਨਾਲ ਝਗੜਾ ਸੀਗਾ ਪ੍ਰਾਪਰਟੀ ਦਾ। ਤੇ ਇਹ ਹੁਣ ਜਿਹੜਾ ਇਹਦਾ ਪਰਿਵਾਰ ਸੀਗਾ, ਅੱਧਾ ਪਰਿਵਾਰ ਉੜੀਸਾ ਦੇ ਸੁੰਦਰਗੜ੍ਹ ਗਿਆ ਸੀਗਾ, ਤੇ ਕੁਛ ਪਰਿਵਾਰ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਵਿੱਚ ਇੱਕ ਬੰਦਾ ਭੁਪੇਸ਼ ਹੈ ਜਿਹਨੇ ਸਾਰੀ ਪ੍ਰਾਪਰਟੀ ਹਥਿਆਲੀ, ਉਹ ਰਹਿੰਦਾ ਸੀਗਾ ਸੰਗਰੂਰ। ਇਹਨਾਂ ਦਾ ਆਪਸ ਵਿੱਚ ਵੀ ਹੋਇਆ ਝਗੜਾ, ਸੰਗਰੂਰ ਵਾਲਿਆਂ ਦਾ ਤੇ ਉੜੀਸਾ ਵਾਲਿਆਂ ਦਾ। ਉੜੀਸਾ ਵਾਲੇ ਬੰਦੇ ਨੇ ਕੀਤਾ, ਉਹਨਾਂ ਦੇ ਵਿੱਚ ਪਰਿਵਾਰ ਦੇ ਇੱਕ ਮੈਂਬਰ ਨੇ ਤੇ ਸੰਗਰੂਰ ਵਾਲੇ ਘਰ ਦੇ ਨਾਂ ਦੇ ਪਤੇ ਦੇ ਉੱਤੇ ਕੋਰੀਅਰ ਭੇਜਿਆ, ਔਰ ਉਹਦੇ 'ਚ ਬੰਬ ਬਣਾ ਕੇ ਭੇਜੇ। ਤੇ ਜਿਹੜੇ ਬੰਦੇ ਨੇ ਭੇਜਿਆ, ਇਹ ਬੰਦਾ ਜਲੰਧਰ ਆਉਂਦਾ ਤੇ ਮੁਹੰਮਦ ਅਬਦੁਲ ਵਾਰਿਦ ਦੇ ਨਾਮ ਤੇ ਫਰਜ਼ੀ ਆਧਾਰ ਕਾਰਡ ਤਿਆਰ ਕਰਦਾ ਤੇ ਫਿਰ ਆਪਦੇ ਰਿਸ਼ਤੇਦਾਰ ਜਿਨ੍ਹਾਂ ਦੇ ਵਿੱਚੋਂ ਮਲਵਿੰਦਰ ਦਾ ਜਿਹੜਾ ਪਰਿਵਾਰ ਹੈ ਉਹਨਾਂ ਦੇ ਨਾਂ ਤੇ ਕੋਰੀਅਰ ਕਰ ਦਿੰਦਾ ਦੋਨੇ ਬੰਬ। ਸੋ ਉਹ ਪਰ ਪਤਾ ਲੱਗ ਜਾਂਦਾ ਜਦੋਂ ਇਹ ਪਾਰਸਲ ਕਰਨ ਆਉਂਦਾ ਹੈ ਕੋਰੀਅਰ ਦੀ ਦੁਕਾਨ ਤੇ, ਉੱਥੇ ਬੰਦਾ ਖੋਹ ਲੈਂਦਾ, ਧਮਾਕਾ ਹੋ ਜਾਂਦਾ। ਪੁਲਿਸ ਨੇ ਹੁਣ ਇਹਨੂੰ ਫੜ ਲਿਆ ਵਾ ਬੰਦੇ ਨੂੰ। ਤਾਂ ਹੁਣ ਦੱਸਦੇ ਆ ਕਿ ਗ੍ਰਿਫਤਾਰ ਕਰ ਲਿਆ, ਕਿਉਂਕਿ ਜਦੋਂ ਪੁਲਿਸ ਨੇ ਪੁੱਛਿਆ ਕਿ ਹਾਂ ਵੀ ਕਿਵੇਂ ਹੈ, ਤਾਂ ਉਹਨੇ ਸਾਰੀ ਗੱਲ ਦੱਸਤੀ। ਦੁਪੇਸ਼ ਇਹਦਾ ਨਾਮ ਦਿੱਤਾ ਗਿਆ ਬੰਦੇ ਦਾ, ਜਿਹੜੇ ਨੇ ਇਹ ਸਾਰੀ ਸਾਜ਼ਿਸ਼ ਰਚੀ ਹੈ। ਪਰ ਬੰਦਾ ਬੇਸ਼ੱਕ ਪੁਲਿਸ ਨੇ ਅਰੈਸਟ ਕਰ ਲਿਆ, ਪੁਲਿਸ ਨੇ ਕੰਮ ਕੀਤਾ ਵਾ ਆਪਦਾ। ਪਰ ਤੁਸੀਂ ਇੱਕ ਗੱਲ ਪੂਰੀ ਘਟਨਾ ਦੇ ਵਿੱਚ ਫੜੀ ਹੋਣੀ ਹੈ, ਉਹ ਇਹ ਹੈ ਕਿ ਬੰਦੇ ਨੇ ਫਰਜ਼ੀ ਆਧਾਰ ਕਾਰਡ ਤਿਆਰ ਕਰਾਇਆ। ਉਹ ਆਧਾਰ ਕਾਰਡ ਜਿਹਨੂੰ ਕਿ ਸਾਡੀ ਸੁਪਰੀਮ ਕੋਰਟ ਕਹਿੰਦੇ ਕਿ ਸੰਵਿਧਾਨਕ ਹੈ ਭਾਈ, ਤੁਸੀਂ ਯੂਜ਼ ਕਰ ਲਓ। ਤੇ
आधार कार्ड तैयार किया जा सकता वा। फर्जी आधार कार्ड तैयार किया जाता किया जा सकता वा। साडे मुल्क दे विच मोदी साहब और रणजीतली साडे जिहड़े ट्राई के चेयरमैन आ, वो कहंदे जी इहदे च तां कोई हो ही नहीं सकदा, इहदे तां गुंजाइश ही है नहीं। फर्जी आधार कार्ड तैयार करके बंदे ने 2 बंब धमाके करके, हालांकि बचत रह गई, छोटे सीगे, पर आधार कार्ड तां फर्जी तैयार हो सकता वा। सो मेरे ख्याल दे नाल अजकल ये प्रचारण की लोड़ घट लोड़ है कि आधार कार्ड नाल तुसीं आ लै सकदे हो, आधार कार्ड तुहाडे बैंक खाते नाल होना चाहिए, तुहाडे मोबाइल नाल होना चाहिए, तुसीं इत्थे वरत सकदे हो, तुसीं पैन नाल अटैच करो। बजाए इस तो पहला आधार कार्ड प्रोटैक्ट चाहिए, आधार कार्ड किसी तरह का कोई फर्जी वाड़ा ना होवे तां जो जे क्राइम च भी यूज हुंदा तां उहदे ते भी ठल पाई जा सके। जी जी, अगली जिहड़ी आपां गल करते हैं प्रवीण जी भी कहते मध्य प्रदेश ਅਤੇ राजस्थान ਵਿੱਚ नहीं होवेगा गठजोड़, मायावती होना ਦਾ ਬਿਆਨ। गठजोड़ की गल है जी, पर हुण मायावती ने बयान दिता कि असीं ना बसपा के सुप्रीमो ने इन्होंने कहा कि राजस्थान ते मध्य प्रदेश दी विधान सभा जिहड़ियां चोणां वा असीं इकल्ले लड़ांगे ते खेतरी पार्टी नाल तां गठजोड़ हो सकदा वा, पर जिहड़ी कांग्रेस है ਉਹਦੇ ਨਾਲ गठजोड़ नहीं होਊਗਾ। छत्तीसगढ़ ਦੇ ਵਿੱਚ ਹੋਇਆ ਕੀ ਹੈ, छत्तीसगढ़ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਅਜੀਤ ਯੋਗੀ ਦੀ ਪਾਰਟੀ ਨਾਲ ਲੜ ਕੇ ਵਿਧਾਨ ਸਭਾ ਦੇ ਵਿੱਚ गठजोड़ कर लिया। अजीत योगी ਉਹੀ ਹੈ ਬੰਦਾ ਜਿਹੜਾ ਕਾਂਗਰਸ ਤੋਂ ਬਾਗੀ ਹੋ ਕੇ ਜਿਹਨੇ ਪਾਰਟੀ ਬਣਾਈ ਹੈ। ਇਸ ਕਰਕੇ ਕਹਿੰਦੇ ਕਿ ਜੀ ਹੁਣ ਅਸੀਂ योगी ਨਾਲ गठजोड़ कर लिया ਤੇ ਕਾਂਗਰਸ ਨਾਲ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਪਰ ਦੂਜੇ ਪਾਸੇ ਰਾਜਸਥਾਨ 'ਚ ਵੀ ਇਹਨਾਂ ਨੇ ਕਹਿਤਾ ਕਿ ਅਸੀਂ गठजोड़ नहीं करना, मध्य प्रदेश से भी कहता। तो यदा जो फर्क है या इस बयान का जो महत्व है वो इन्ना क है भी इस वेले मुल्क भर के जिहड़ियां खेतरी पार्टियां या कौमी पार्टियां वो कहने कि असीं महा गठजोड़ करांगे ते भाजपा नूं सत्ता तो लांभे करांगे। उन्हां दे विच बसपा का एक अहम नाम आ, इहदे विच कोई दो राय नहीं। वो कहने कि ठीक है असीं बेशक खेतरी पॉलिटिक्स असीं जिवें मर्जी करिए, जिवें सूबे में जो मर्जी करिए, पर असीं कौमी गठजोड़ जरूर करांगे। पर मायावती कहने कि कांग्रेस नाल हुण जिहड़ा गठजोड़ है कांग्रेस के विरोध असीं चोणां लड़ांगे। सो एक तो कनसो ये मिल गई कि कांग्रेस नाल उन्हां दी काम करन दी इच्छा नहीं है और उन्हां दे इस बयान करके छोटा नहीं है बयान। बसपा की एक कौमी पॉलिटिक्स दे विच अपना स्पेस है, उन्हां दा यूपी दे विच बिहार दे विच अपना एक काडर है जिथे सब तो वध सीटां ने मुल्क दीआं। ਤਾਂ ਉਹਨਾਂ ਦੇ ਬਿਆਨ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਕਾਂਗਰਸ ਦੀ ਜਿਹੜੀ ਬੀਜੇਪੀ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਸੀਗੀ, ਦੂਜੀਆਂ ਸਾਰੀਆਂ ਵਿਰੋਧੀ ਪਾਰਟੀਆਂ ਜਿਵੇਂ ਮਮਤਾ ਬੈਨਰਜੀ ਹੈ ਜਾਂ ਮਾਇਆਵਤੀ ਹੈ ਜਾਂ ਅਰਵਿੰਦ ਕੇਜਰੀਵਾਲ ਹੈ ਜਾਂ ਲਾਲੂ ਪ੍ਰਸਾਦ ਯਾਦਵ ਹੈ, ਜਿੰਨੇ ਵੀ ਹਮਖਿਆਲੀ ਲੋਕ ਨੇ ਜਿਹੜੇ ਬੀਜੇਪੀ ਦੇ ਵਿਰੁੱਧ ਨੇ, ਤਾਂ ਉਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਇਹ ਜਿਹੜੀ ਚੀਜ਼ ਹੈ ਥੋੜਾ ਜਿਹਾ ਧੱਕਾ ਲੱਗਿਆ ਕਿਉਂਕਿ ਕਾਂਗਰਸ ਸਭ ਤੋਂ ਪਹਿਲਾਂ ਇਹਨਾਂ ਚੀਜ਼ਾਂ ਦੀ ਆਪਾਂ ਕਹਿੰਦੇ कि झंडा बर्दाश्त हुई कि ਅਸੀਂ ਕਰਾਂਗੇ ਸਾਰਿਆਂ ਨੂੰ ਇਕੱਠੇ, ਅਸੀਂ ਅਗਵਾਈ ਦੇਵਾਂਗੇ। ਹੁਣ ਜਿਹੜਾ ਇਹ ਕਹਿੰਦੇ ਕਿ ਅਸੀਂ ਇਕੱਲੇ ਲੜਾਂਗੇ ਤਾਂ ਉੱਥੇ ਮੇਨ ਟੱਕਰ ਇਹਨਾਂ ਨੇ ਕਾਂਗਰਸ ਨੂੰ ਦੇਣੀ ਹੈ। ਸੋ ਦੇਖਣ ਵਾਲੀ ਗੱਲ ਹੋਊਗੀ ਕਿ ਸਟੇਟਾਂ ਦੇ ਵਿੱਚੋਂ ਉਹਨਾਂ ਲੋਕਾਂ ਤੋਂ ਟੱਕਰ ਲੈ ਕੇ ਹੁਣ ਕਾਂਗਰਸ ਕੌਮੀ ਪੱਧਰ ਤੇ ਉਹਨਾਂ ਲੋਕਾਂ ਨੂੰ ਐਕਸੈਪਟ ਕਿਵੇਂ ਕਰਦੀ ਹੈ ਜਾਂ ਮਾਇਆਵਤੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰੁਖ ਅਖਤਿਆਰ ਕਰਦੇ ਆ, ਕਿਉਂਕਿ ਹਰ ਛੋਟਾ ਪੁਆਇੰਟ ਇਸ ਵੇਲੇ 2019 ਦੀਆਂ ਲੋਕ ਸਭਾ ਚੋਣਾਂ ਹੋਣ ਕਰਕੇ ਬਹੁਤ ਵੱਡਾ ਆਪਾਂ ਕਹਿੰਦੇ ਕਿ ਇੱਕ ਦਾਇਰਾ ਛੱਡਦਾ ਵਾ, ਉਹਦਾ ਬਹੁਤ ਵੱਡਾ ਸਪੇਸ ਹੈ। ਹਰੇਕ ਕੌਮੀ ਪੋਲਿਟਿਕਸ ਦੇ ਵਿੱਚ ਜਿਹੜਾ ਵੀ ਬੰਦਾ ਜਿਹੜਾ ਵੀ ਸਿਆਸਤਦਾਨ ਜਾਂ ਜਿਹੜੀ ਪਾਰਟੀ ਵਿਚਰਦੀ ਹੈ ਉਹਦੇ ਹਰੇਕ ਲੀਡਰ ਦਾ ਬਿਆਨ ਗਠਜੋੜ ਨੂੰ ਲੈ ਕੇ ਖਾਸ ਕਰਕੇ ਇਸ ਵੇਲੇ ਬਹੁਤ ਅਹਿਮੀਅਤ ਰੱਖਦਾ ਹੈ। ਜੀ ਜੀ ਜੀ, ਅਗਲੀ ਜਿਹੜੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ, ਕਹਿੰਦੇ ਸਰਹੱਦ ਤੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ 4 ਗੁਣਾ ਵਾਧਾ ਹੋਇਆ। देखो सरहद से गोलीबारी दी घटनावां जिहड़ियां होईयां ना, ते जे आपां पिछले सालों के नाल उन्हां नूं कंपेयर करिए राजनीति तां 4 गुणा का वाधा दर्ज होया, क्योंकि इस साल दे विच ताज़ा आंकड़े दर्शाउंदे कि सब तो वध नुकसान बीएसएफ दा होया। 12 जवान शहीद होए आ, 40 जख्मी होए आ। सितंबर तक भी गोलीबारियां हुण तक 500 के करीब घटनावां वापर चुकीआं कौमांतरी सरहद से जम्मू दे विच। ते नाल इह है कि जेकर पिछले साल की आपां गल करिए तां सरहद से 111 बार गोलीबारी हुई थी। जी 2016 चले जाइए तो 204 बार हुई थी। 2015 की गल करिए 350 बार हुई थी। 2014 में सिर्फ 128 बारी गोलीबारियां घटनावां वापरियां, पर हुण इस बारी 500 के करीब गोलीबारियां घटनावां वापर चुकीआं। 12 तो वध BSF के जवान शहीद हो गए। तो पिछले महीने हैड कांस्टेबल नरेंद्र सिंह का कतल हुआ सी बड़ी बेरहमी के नाल, वो भी घटना इन्हां घटनावां दे विच शामिल है। असल दे विच गल की है, जदों भारत ते पाकिस्तान ने आपसी तनाव दूर करने की कोशिश की तो उदों
ਇਹਨਾਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ। ਭਾਰਤੀ ਹੁਕਮਰਾਨ ਕਹਿੰਦੇ ਕਿ ਜਿਹੜੀ ਪਾਕਿਸਤਾਨ ਦੀ ਸਰਕਾਰ ਆ ਉਹ ਪਾਕਿਸਤਾਨੀ ਆਰਮੀ ਦੇ ਕੰਟਰੋਲ ਦੇ ਹੇਠਾਂ ਜਾਂ ਉਹਦੇ ਪ੍ਰਭਾਵ ਦੇ ਅਧੀਨ ਕੰਮ ਕਰਦੀ ਹੈ। ਉਹ ਇਹਨਾਂ ਤੇ ਐਲੀਗੇਸ਼ਨ ਲਾਉਂਦੇ ਆ ਕਿ ਜੀ ਜਦੋਂ ਇਹਨਾਂ ਨੇ ਚੋਣਾਂ ਲੜਨੀਆਂ ਹੁੰਦੀਆਂ ਉਦੋਂ ਇਹ ਸਰਹੱਦ ਦੇ ਤਣਾਅ ਵਧਾ ਦਿੰਦੇ, ਕਿਉਂਕਿ ਰਾਸ਼ਟਰਵਾਦ ਵੀ ਆਪਣੇ ਦੇਸ਼ ਦੇ ਵਿੱਚ ਇਸ ਵੇਲੇ ਸਭ ਤੋਂ ਵੱਧ ਪ੍ਰਚਾਰੀ ਜਾ ਰਹੀ ਹੈ ਨਾ। ਜੋ ਮਰਜ਼ੀ ਹੈ, ਸਿਆਸਤਦਾਨਾਂ ਦੇ ਐਲੀਗੇਸ਼ਨ ਚੱਲਦੇ ਰਹਿਣੇ ਆ, ਪਰ ਕਿਉਂ ਨਹੀਂ ਇੱਕ ਦੂਜੇ ਦੇ ਜਿਹੜੇ ਟੇਬਲ ਟਾਕ ਕਰਕੇ ਕਿਉਂ ਨਹੀਂ ਮਸਲੇ ਦਾ ਹੱਲ ਕਰਦੇ ਆ। ਹੁਣ ਤੁਸੀਂ ਦੇਖਿਆ ਹੋਣਾ ਨਾ, ਜਿਹੜਾ ਪਿਛਲੇ ਦਿਨ ਸੰਯੁਕਤ ਰਾਸ਼ਟਰ ਦੇ ਵਿੱਚ ਸੰਮੇਲਨ ਹੋਇਆ, ਦੋਨਾਂ ਵਿਦੇਸ਼ ਮੰਤਰੀਆਂ ਦੇ ਮੂੰਹ ਅਲੱਗ ਸੀਗੇ, ਇੱਕ ਦਾ ਉਸ ਪਾਸੇ ਇੱਕ ਦਾ ਇਸ ਪਾਸੇ। ਸੋ ਇਹ ਗੱਲਾਂ ਇੱਦਾਂ ਨਹੀਂ ਨਿਬੜਦੀਆਂ। ਇਹ ਅਸੀਂ ਖਬਰਾਂ 2010 ਦੇ ਵਿੱਚ ਵੀ ਸਾਂਝੀਆਂ ਕਰਦੇ ਸੀ, 1998 ਦੇ ਵਿੱਚ ਵੀ ਕਰਦੇ ਸੀ, 2018 ਦੇ ਵਿੱਚ ਵੀ ਕਰੀ ਜਾਂਦੇ, ਪਰ ਇਹ ਨਾ ਮੰਨੀਏ ਅਸੀਂ ਕਿ ਜਵਾਨ ਸ਼ਹੀਦ ਹੋ ਰਿਹਾ ਜਾਂ ਸਰਹੱਦ ਤੇ ਤਣਾਅ ਵਧਿਆ। ਅਸੀਂ ਇਹ ਮੰਨੀਏ ਕਿ ਦੋਵਾਂ ਧਿਰਾਂ ਦੇ ਜਿਹੜੇ ਪੋਲੀਟਿਕਸ ਆ, ਸਿਆਸਤਦਾਨ, ਉਹ ਇਹਨਾਂ ਚੀਜ਼ਾਂ ਨੂੰ ਠੱਲ ਪਾਉਣ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਨਾਕਾਮ ਸਿੱਧ ਹੋਇਆ। ਉਹਨਾਂ ਦੀ ਲਾਪਰਵਾਹੀ ਕਰਨ ਲਓ ਜਾਂ ਉਹਨਾਂ ਦੀ ਨਹਾਲੀਅਤ ਗਿਣ ਲਓ ਇਸ ਮਾਮਲੇ ਦੇ ਵਿੱਚ। ਜੀ ਤੇ ਪ੍ਰਵੀਨ ਜੀ, ਅਗਲੀ ਜਿਹੜੀ ਆਪਾਂ ਜੇ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ ਤੇ ਕਹਿੰਦੇ ਫੀਸਾਂ ਦੱਬਣ ਵਾਲੀਆਂ ਸੰਸਥਾਵਾਂ ਤੇ ਹੋਵੇਗੀ ਹੁਣ ਕਾਰਵਾਈ। ਇਸ ਅਸਲ ਦੇ ਵਿੱਚ ਨਾ ਗੱਲ ਕੀ ਹੈ ਕਿ ਜਿਹੜਾ ਸਾਡਾ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਨਾ, ਜਿਹਨੂੰ ਅਸੀਂ HRD ਵੀ ਕਹਿ ਦਿੰਦੇ ਹਾਂ, ਉਹਨੇ ਕਿਹਾ ਜਿੱਥੇ ਸੰਸਥਾਵਾਂ ਨੂੰ ਜਿਹੜੀਆਂ ਐਜੂਕੇਸ਼ਨਲ ਇੰਸਟੀਚਿਊਟ ਨੇ ਉਹਨਾਂ ਨੂੰ ਕਹਿੰਦੇ ਕਿ ਜੇਕਰ ਦਾਖਲਾ ਲੈਣ ਤੇ ਕੋਈ ਵਿਦਿਆਰਥੀ ਨਾ ਕਰਦਾ ਤੇ ਉਹਦੀ ਜੇ ਫੀਸ ਨਾ ਮੋੜੀ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ। ਅਸਲ ਦੇ ਵਿੱਚ ਹੁੰਦਾ ਕੀ ਹੈ ਕਿ ਕੁਝ ਜਿਹੜੀਆਂ ਸੰਸਥਾਵਾਂ ਨੇ, ਜਿਹੜੇ ਵੱਡੇ ਅਦਾਰੇ ਨੇ, ਐਜੂਕੇਸ਼ਨਲ ਇੰਸਟੀਚਿਊਟ ਨੇ, ਤਾਂ ਉਹ ਕਹਿੰਦੇ ਕਿ ਬੰਦੇ ਨੇ ਫੀਸ ਜਮ੍ਹਾਂ ਕਰਾਤੀ ਜਾਂ ਦਾਖਲਾ ਲੈ ਲਿਆ, ਫੀਸ ਤੇ ਲੈ ਲਈ, ਕਿਸੇ ਕਾਰਨ ਕਰਕੇ ਉਹ ਦਾਖਲਾ ਨਹੀਂ ਲੈਣਾ ਚਾਹੁੰਦਾ ਜਾਂ ਹੋਰ ਕਿਸੇ ਦਾਖਲਾ ਲੈਣਾ ਚਾਹੁੰਦਾ ਤਾਂ ਉਹਦੀ ਫੀਸ ਰਿਫੰਡ ਨਹੀਂ ਹੁੰਦੀ। ਜੇ ਕਰਦੇ ਵੀ ਕੁਛ ਅਦਾਰੇ ਪ੍ਰੈਸ਼ਰ ਪਾ ਕੇ ਜਾਂ ਜਿਵੇਂ ਵੀ, ਤਾਂ ਉਹ ਫਿਰ ਇੱਕ ਰਕਮ ਕੱਟ ਲੈਂਦੇ ਆ ਤੇ ਫਿਰ ਫੀਸ ਵਾਪਸ ਕਰਦੇ ਆ। ਤਾਂ ਹੁਣ ਜਿਹੜਾ ਸਾਡਾ ਮੰਤਰਾਲਾ, ਪਹਿਲੀ ਗੱਲ ਤਾਂ ਸ਼ੁਕਰ ਹੈ ਕਿ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਲੁੱਟ ਵੀ ਹੁੰਦੀ ਹੈ, ਤਾਂ ਉਹ ਕਹਿੰਦੇ ਕਿ ਸ਼ੋਸ਼ਣ ਹੈ, ਲੁੱਟ ਹੈ, ਇਹਦੇ ਤੇ ਰੋਕ ਲੱਗਣੀ ਚਾਹੀਦੀ ਹੈ। ਦੇਖੋ, ਇਕੱਲੇ ਟਵੀਟ ਜਾਰੀ ਕਰਨ ਨਾਲ ਕੁਛ ਨਹੀਂ ਹੁੰਦਾ। ਟਵੀਟ ਜਾਰੀ ਕੀਤਾ, ਹਾਲੇ ਜਿਹੜੇ ਇੱਥੋਂ ਦੇ ਸਾਡੇ ਰਾਜ ਮੰਤਰੀ ਨੇ ਸਤਿਆਪਾਲ ਸਿੰਘ, ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਇਹ ਜਿਹੜੀਆਂ ਫੀਸਾਂ ਨਾ ਵਾਪਸ ਕਰੋਗੇ ਤੁਸੀਂ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ। ਟਵੀਟ ਨਹੀਂ, ਇਹ ਜਿਹੀ ਚੀਜ਼ ਨੂੰ ਗਰਾਊਂਡ ਤੇ ਲਾਗੂ ਕਰਨ ਦੀ ਜ਼ਰੂਰਤ ਹੈ। ਦੂਜੀ ਗੱਲ ਰਾਜ ਕੀ ਹੈ, ਦੂਜੀ ਗੱਲ ਇਹ ਹੈ ਕਿ ਇਕੱਲੀ ਫੀਸ ਵਾਪਸ ਨਾ ਕਰਨੀ ਇਹ ਮਸਲਾ ਥੋੜ੍ਹਾ ਹੈ। ਇਹ ਇਕੱਲਾ ਇੱਕ ਮਸਲਾ ਥੋੜ੍ਹਾ ਹੈ। ਸਟੂਡੈਂਟਾਂ ਦੇ ਕਿੰਨੇ ਮਸਲੇ ਹੈ, ਤੁਸੀਂ ਦੇਖ ਲਓ, ਵਜ਼ੀਫਾ ਘੁਟਾਲੇ ਹੁੰਦੇ ਆ, ਵਜ਼ੀਫਾ ਮਿਲਦਾ ਹੈ ਕਿਸੇ ਜਿਹੜਾ ਅਸਲ ਹੱਕਦਾਰ ਬੰਦਾ ਵਾ ਉਹਨੂੰ ਵਜ਼ੀਫਾ ਨਹੀਂ ਮਿਲਦਾ, ਜਾਂ ਜਿਹੜੇ ਇੰਸਟੀਚਿਊਟ ਹੈ ਉਹ ਇੱਕ ਬੰਦੇ ਦੇ 3 ਥਾਂ ਦਾਖਲੇ ਦਿਖਾ ਕੇ, ਪੰਜਾਬ ਦੇ ਵਿੱਚ ਹੋਇਆ ਨਾ, ਆਪਾਂ ਪਿੱਛੇ ਜਿਹੀ ਖਬਰ ਵੀ ਕੀਤੀ ਸੀ, ਤੁਸੀਂ ਸ਼ਾਇਦ ਪੰਜਾਬੀ ਜਿਹੜੀ ਕੀਤੀ ਹੋਣੀ ਹੈ, ਇੱਕ ਮੁੰਡੇ ਦਾ ਇੱਕ ਕੁੜੀ ਦਾ ਦਾਖਲਾ 3 ਥਾਂ ਦਿਖਾ ਕੇ ਵਜ਼ੀਫਾ ਲੈ ਲਿਆ ਜਾਂਦਾ, ਉਹਨਾਂ ਨੂੰ ਦਿੱਤਾ ਨਹੀਂ ਜਾਂਦਾ। ਇਸ ਤਰ੍ਹਾਂ ਦੇ ਘੁਟਾਲੇ ਸਾਹਮਣੇ ਆਏ ਹੈ। ਹੱਕਦਾਰ ਜਿਹੜੇ ਹੈ ਉਹ ਵਜ਼ੀਫਾ ਤੋਂ ਵਾਂਝੇ ਰਹਿ ਜਾਂਦੇ। ਜਿਹੜੇ ਰੱਜੇ ਪੁੱਜੇ ਲੋਕ ਆ, ਜਿਹੜੇ ਇੰਸਟੀਚਿਊਟਾਂ ਦੇ ਮਾਲਕ ਹੈ, ਉਹ ਇਹੋ ਜਿਹੇ ਘੁਟਾਲੇ ਕਰਕੇ ਜਿਹੜੀ ਰਕਮ ਹੈ ਵਜ਼ੀਫਿਆਂ ਦੀ ਆਪਣੀਆਂ ਜੇਬਾਂ 'ਚ ਪਾ ਲੈਂਦੇ ਆ। ਕਿੰਨੇ ਰਿਫਾਰਮ ਕਰਨ ਵਾਲੇ ਆ। ਅਸੀਂ ਸਿਰਫ ਅੱਜ ਦੁਨੀਆ ਦੇ ਜਿੰਨੇ ਵਰਲਡ ਲੈਵਲ ਦੇ ਜਿਹੜੇ ਅਦਾਰੇ ਹੈ ਉਹਨਾਂ 'ਚ 250 ਦੇ ਵਿੱਚ ਸਾਡਾ ਇੱਕ ਵੀ ਨਹੀਂ ਗਾ। ਕਿਉਂ ਨਹੀਂ ਗਾ? ਕਿਉਂਕਿ ਅਸੀਂ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਹੀ ਨਹੀਂ ਦਿੰਦੇ। ਰਿਫਾਰਮ ਕਰਨ ਦੇ ਵੱਲ ਅਸੀਂ ਧਿਆਨ ਹੀ ਨਹੀਂ। ਸਾਡੀ ਜਿਹੜੀ ਸਿੱਖਿਆ ਨੀਤੀ ਹੈ ਕਿੰਨੀ ਪੁਰਾਣੀ ਹੋ ਚੁੱਕੀ, ਕਿੰਨੀ ਖਸਤਾ ਹਾਲ। ਅਸੀਂ ਹਲੇ ਵੀ ਆਪਣੀ ਸਿਫਤ ਪਾ ਰਹੇ ਹਾਂ। ਅਸੀਂ ਕਹਿੰਦੇ ਕਿ ਨਹੀਂ ਜੀ, ਅਸੀਂ ਸਭ ਤੋਂ ਮੇਨ, ਅਸੀਂ ਸੁਪਰੀਮ ਆ, ਅਸੀਂ ਵਰਲਡ ਪਾਵਰ ਬਣਨ ਵੱਲ ਵੱਧ ਰਹੇ ਹਾਂ। ਤੇ ਰਿਫਾਰਮ ਇਕੱਲਾ ਇੱਕ ਨਹੀਂ ਗਾ ਟਵੀਟ ਕਰਤਾ, ਇਹਦੇ ਨਾਲ ਨਹੀਂ ਗੱਲ ਬਣਨੀ। ਰਿਫਾਰਮ ਹੋਰ ਬੜੇ ਕਰਨ ਵਾਲੇ ਆ। ਇਕੱਲੀ ਇਹੀ ਲੁੱਟ ਨਹੀਂ, ਜਿੰਨੀਆਂ ਲੁੱਟਾਂ, ਜਿੰਨੇ ਧੱਕੇਸ਼ਾਹੀ ਹੋਰ ਹੁੰਦੀਆਂ ਨਾ ਸਟੂਡੈਂਟਾਂ ਦੇ ਨਾਲ, ਉਹਨਾਂ ਨੂੰ ਵੀ ਰੋਕਣ ਦੀ ਲੋੜ ਆ। ਉਹਨਾਂ ਤੇ ਵੀ ਨਕੇਲ ਪਾਉਣ ਦੀ ਇੰਨੀ ਸਖਤੀ ਨਾਲ ਜ਼ਰੂਰਤ ਹੈ। ਜੀ ਜੀ ਜਾਂਦੇ ਜਾਂਦੇ ਪ੍ਰਵੀਨ ਜੀ, ਖਬਰ ਦੇ ਉੱਤੇ ਜੇ ਨਜ਼ਰ ਮਾਰ ਲਈ, ਕਹਿੰਦੇ 7 ਰੋਹਿੰਗਿਆ ਸ਼ਰਨਾਰਥੀ ਮਿਆਂਮਾਰ ਨੂੰ ਸੌਂਪੇ। ਦੇਖੋ ਜੀ, ਇਹਨਾਂ ਦਾ ਕਾਫੀ ਚਿਰ ਤੋਂ ਮਸਲਾ ਜਿਹੜਾ ਵਾ ਉਹ ਸੁਪਰੀਮ ਕੋਰਟ ਦੇ ਵਿੱਚ ਵਿਚਾਰਿਆ ਜਾ ਰਿਹਾ ਸੀਗਾ, ਔਰ ਹੁਣ ਇਹਨਾਂ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਬੰਦਿਆਂ ਨੂੰ ਤੁਸੀਂ ਮਿਆਂਮਾਰ ਭੇਜ ਦਿਓ। ਠੀਕ ਹੈ, ਸੁਪਰੀਮ ਕੋਰਟ ਸਰਵਉੱਚ ਅਦਾਲਤ ਸਾਡੇ ਮੁਲਕ ਦੀ। ਪਰ ਮਸਲਾ ਕੀ ਹੈ, ਇਹ 2012 ਤੋਂ ਅਸਾਮ ਦੇ ਵਿੱਚ ਰਹਿੰਦੇ ਬੰਦੇ 7 ਜਾਣੇ ਜਿਹੜੇ ਰੋਹਿੰਗਿਆ ਸ਼ਰਨਾਰਥੀ ਹੈ। ਸਿਲਚਰ ਦੇ ਡਿਟੈਂਸ਼ਨ ਸੈਂਟਰ ਦੇ ਵਿੱਚ ਬੰਦੇ ਰਹਿੰਦੇ ਸੀਗੇ। ਇਸ ਵੇਲੇ ਜੇਕਰ ਝਾਤ ਮਾਰ ਗਏ ਤਾਂ 40,000 ਰੋਹਿੰਗਿਆ ਜਿਹੜਾ ਵਾ, ਸਰਕਾਰ ਕਹਿੰਦੀ ਹੈ ਕਿ 40,000 ਰੋਹਿੰਗਿਆ ਭਾਰਤ ਦੇ ਵਿੱਚ ਘੁਸਪੈਠ ਕਰ ਚੁੱਕਿਆ। ਤੇ ਇਹਨਾਂ ਦੀ ਪਛਾਣ ਵੀ ਕਰਾਂਗੇ ਅਸੀਂ। NCR ਦੀ ਆਈ ਸੀ ਨਾ ਰਿਪੋਰਟ ਜੀ ਉਸ ਮਾਮਲੇ ਦੇ ਵਿੱਚ। ਤਾਂ ਜਿਹੜੀ ਕੇਂਦਰ ਸਰਕਾਰ ਆ ਉਹ ਕਹਿੰਦੇ ਵੀ ਇਹ ਬੰਦੇ, ਇਹਨਾਂ ਦੀ ਪਛਾਣ ਹੋ ਗਈ ਹੈ, ਇਹ ਮਿਆਂਮਾਰ ਦੇ ਰਹਿਣ ਵਾਲੇ, ਤੇ ਇਸ ਕਰਕੇ ਇਹਨਾਂ ਨੂੰ ਵਾਪਸ ਭੇਜਣਾ ਚਾਹੀਦਾ। ਪਰ ਹੁਣ ਜਿਹੜੀ ਤੰਗ ਅੜਦੀ ਹੈ ਉਹ ਕਿੱਥੇ ਅੜਦੀ ਹੈ?
ਜਿਹੜੇ ਵਕੀਲ ਆ ਪ੍ਰਸ਼ਾਂਤ ਭੂਸ਼ਣ ਉਹ ਕਹਿੰਦੇ ਕਿ ਇਹ ਗਲਤ ਜਾਣਕਾਰੀ ਆ, ਜਿਹੜੇ ਕਹਿੰਦੇ ਕਿ ਮਿਆਂਮਾਰ ਦੇ ਨਾਗਰਿਕ ਆ, ਮਿਆਂਮਾਰ ਦੇ ਤੇ ਇਹਨਾਂ ਨੂੰ ਕਦੇ ਆਪਦਾ ਨਾਗਰਿਕ ਹੀ ਨਹੀਂ ਮੰਨਿਆ, ਪਰ ਉਹਨਾਂ ਦੀਆਂ ਦਲੀਲਾਂ ਦੀਆਂ ਜਿਹੜੀਆਂ ਦਲੀਲਾਂ ਸੀਗੀਆਂ ਚੀਫ ਜਸਟਿਸ ਨੇ ਉਹ ਖਾਰਜ ਕਰਤੀਆਂ। ਉਹ ਕਹਿੰਦੇ ਕਿ ਨਹੀਂ, ਇਹਨਾਂ ਨੂੰ ਵਾਪਸ ਭੇਜ ਦਿਓ। ਦੇਖੋ ਮੈਂ ਨਹੀਂ ਕਹਿੰਦਾ ਦੋਨਾਂ ਮੁਲਕਾਂ ਦੇ ਕੂਟਨੀਤਿਕ ਮਾਮਲੇ ਜਾਂ ਹਰੇਕ ਕੇਸ ਦਾ ਆਪਣਾ ਇੱਕ ਆਧਾਰ ਆ, ਤਰਕ ਲੜਨ ਦਾ, ਪਰ ਅਸਲ ਦੇ ਵਿੱਚ ਮਿਆਂਮਾਰ ਦੇ ਵਿੱਚ ਧੱਕਾ ਹੋ ਰਿਹਾ ਰੋਹਿੰਗਿਆਂ ਦੇ ਨਾਲ। ਇਹ ਗੱਲ ਸਾਰੇ ਵਰਲਡ ਨੂੰ ਪਤਾ ਹੈ, ਚੱਲੇ ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ ਹੈ। ਕਿ ਨੈਤਿਕ ਤੌਰ ਤੇ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਮੰਨਦੀ ਕਿ ਘੱਟੋ ਘੱਟ ਜਿਹੜੇ ਬੰਦੇ ਉੱਥੋਂ ਦੇ ਆ ਇਹਨਾਂ ਨੂੰ ਤਾਂ ਉਹ ਲੈਣ ਤੋਂ ਇਨਕਾਰ ਕਰ ਹੀ ਚੁੱਕਿਆ ਨਾ। ਭਾਰਤ ਕਹਿੰਦੇ ਕਿ ਨਹੀਂ ਅਸੀਂ ਲੈ ਸਕਦੇ, ਨਹੀਂ ਰੱਖ ਸਕਦੇ, ਇਹਨੇ ਦਰਵਾਜ਼ੇ ਬੰਦ ਕਰ ਲਏ। ਪਰ ਘੱਟੋ ਘੱਟ ਹਰੇਕ ਮਾਮਲੇ ਦੀ ਪੜਚੋਲ ਤਾਂ ਕੀਤੀ ਜਾ ਸਕਦੀ ਹੈ ਨਾ। ਇੱਕ ਬੰਦਾ ਜੇ ਆਪਦਾ ਮੁਲਕ ਛੱਡ ਕੇ ਆ ਰਿਹਾ, ਇਹਦਾ ਮਤਲਬ ਹੈ ਕਿ ਇੱਥੇ ਹਾਲਾਤ ਸਾਫ਼ ਨਹੀਂ ਗੇ, ਤਾਂ ਇੱਕ ਪੂਰੀ ਡਿਟੇਲ ਇਨਫੋਰਮੇਸ਼ਨ ਇਕੱਠੀ ਕਰਨ ਦੀ ਬਜਾਏ ਸਰਕਾਰ ਕਹਿੰਦੀ ਕਿ ਜੀ ਇਹਨਾਂ ਨੂੰ ਵਾਪਸ ਰੱਖ ਲਿਓ, ਅਸੀਂ ਸਾਰਾ ਕੁਝ ਪੁੱਛ ਪੜਾ ਲਿਆ, ਤਾਂ ਇਹਨਾਂ ਨੂੰ ਭੇਜ ਦਿਓ। ਤਾਂ ਸਾਡੇ ਮੁਲਕ ਦੇ ਇੱਕ ਵਕੀਲ ਹੈ ਪ੍ਰਸ਼ਾਂਤ ਭੂਸ਼ਣ, ਉਹ ਕਹਿੰਦਾ ਕਿ ਜੀ ਨਹੀਂ, ਮਿਆਂਮਾਰ ਜਦੋਂ ਇਹਨਾਂ ਨੂੰ ਆਪਦਾ ਮੰਨਦੇ ਨਹੀਂ ਸੀ ਕਿਉਂ ਭੇਜਦੇ ਇਹਨਾਂ ਨੂੰ ਮੌਤ ਦੇ ਮੂੰਹ ਦੇ ਵਿੱਚ। ਸੋ ਇਕੱਲਾ ਸੱਤਾਂ ਦਾ ਰੰਜਿਆ ਦਾ ਨਹੀਂ, ਜਿੰਨੇ ਵੀ ਹੋਰ ਮਸਲੇ ਆ, ਮੇਰਾ ਖਿਆਲ ਹੈ ਕਿ ਮੇਰੀ ਸਰਕਾਰ ਨੂੰ ਦਰਖਾਸਤ ਹੈ ਕਿ ਹੋਰਨਾਂ ਮਸਲਿਆਂ ਦੇ ਵਿੱਚ ਵੀ ਤੁਸੀਂ ਥੋੜਾ ਜਿਹਾ ਬਰੀਕੀ ਨਾਲ ਜਾਂਚ ਕਰੋ ਤਾਂ ਜੋ ਕਿਸੇ ਨਾਲ ਧੱਕਾ ਨਾ ਹੋ ਜੇ। ਜੀ ਜੀ ਤੇ ਇਸੇ ਦੇ ਨਾਲ ਹੀ ਜਿਹੜਾ ਆਪਣਾ ਅੱਜ ਦਾ ਇਹ ਪ੍ਰੋਗਰਾਮ ਉਹ ਸਮਾਪਤ ਹੁੰਦਾ ਆ। ਪ੍ਰਵੀਨ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।